बिस्मिल्लाहिर्रहमानिर्रहीम। असी अज गौरमेंट की इस्लामिया कॉलेज इस्लामिया डिग्री कॉलेज जामिया शरीफ चिनौड़ दे विच मौजूद हाँ। साडे नाल मोहतरमा परवीन मलक साहिबा चेयर सैकटरी पंजाबीयत दी बोर्ड, जनाब इकबाल कैसर साहब चेयरमैन पंजाब बोर्ड पंजाबी खोजगढ़, जनाब प्रोफैसर सकलैन शुएब पातवाना साहब जंग गौरमेंट कॉलेज जंग तो मौजूद ने। ਅਸੀਂ ਨਾਲ ਪੰਜਾਬੀ ਦੇ ਮੌਜੂਦਾ ਜੋ ਪੰਜਾਬੀ ਜ਼ੁਬਾਨ ਦੇ ਮਸਾਇਲ ਨੇ ਔਰ ਜੋ ਕੁਝ ਮਜ਼ੀਦ ਬੜੋਤਰੀ ਲਈ ਅਸੀਂ ਲੋਕ ਕੰਮ ਕਰ ਸਕਦੇ ਹਾਂ ਥੋੜ੍ਹੀ ਗੁਫ਼ਤਗੂ ਕਰਾਂਗੇ। ਮੇਰਾ ਮੁਹਤਰਮਾ ਪ੍ਰਵੀਨ ਮਲਕ ਸਾਹਿਬਾਂ ਨੂੰ ਸਵਾਲ ਹੈ ਕਿ ਜੋ ਲਹਿਰ ਇਸ ਵਕਤ ਪੰਜਾਬੀ ਦੇ ਲਾਗੂ ਵਾਸਤੇ ਪੰਜਾਬ ਅਸੀਂ ਅਪੀਲ ਕੀਤੀ ਹੋਈ ਹੈ ਉਹਦੇ ਲਈ ਮਜ਼ੀਦ ਕਿਆ ਹੁੰਦੀ ਅਪਡੇਟ ਕੀ ਹੈ ਇਸ ਵਕਤ? ਜੀ ਇਸ ਵੇਲੇ ਸੂਰਤ ਹਾਲ ਹੈ ਵੇ ਕਿ ਸਾਡੀ ਅਪੀਲ ਜਿਹੜੀ ਹੈ ਲਾਹੌਰ ਹਾਈ ਕੋਰਟ ਵਿੱਚ ਅਪੀਲ ਨਹੀਂ ਬਲਕਿ ਰਿਟ ਕਹਿਣਾ ਚਾਹੀਦਾ। ਰਿਟ ਜਿਹੜੀ ਹੈ ਚੱਲ ਰਹੀ ਹੈ ਕਿ ਪੰਜਾਬੀ ਨੂੰ ਪ੍ਰਾਇਮਰੀ ਤੋਂ ਲੈ ਕੇ BA ਤੱਕ ਲਾਜ਼ਮੀ ਮਜ਼ਮੂਨ ਦੀ ਹੈਸੀਅਤ ਨਾਲ ਲਾਗੂ ਕੀਤਾ ਜਾਏ। ਉਸ ਤੋਂ ਬਾਅਦ ਦੀਆਂ ਜਿਹੜੀਆਂ ਸਹੂਲਤਾਂ ਹੁੰਦੀਆਂ ਉਹ ਆਪੇ ਫਿਰ ਬਣਦੀਆਂ ਲੱਗੀਆਂ ਜਾਂਦੀਆਂ। ਪਰ ਇਸ ਰਿਟ ਦੀ ਸੁਣਵਾਈ ਇੱਕ ਵੀ ਨਹੀਂ ਜੇ ਹਲੀ ਹੋਈ। ਆ ਕੇ ਪੰਜਾਬ ਸਰਕਾਰ ਲੈ ਕੇ ਅਗਲੀ ਤਾਰੀਖ ਲੈ ਕੇ ਜੱਜ ਸਾਹਿਬਾਂ ਕੋਲੋਂ ਚਲੀ ਜਾਂਦੀ ਹੈ। ਅਤੇ ਮਸਲਾ ਇਹ ਵੀ ਉਹਨਾਂ ਦਾ ਕਿ ਜੀ ਅਖੇ ਪੰਜਾਬ ਵਿੱਚ ਤਾਂ ਇੰਨੇ ਲਹਿਜੇ ਨੇ ਅਤੇ ਅਸੀਂ ਕਿਹੜੇ ਲਹਿਜੇ 'ਚ ਪੜ੍ਹਾਈਏ। ਬਈ ਇਹ ਨਹੀਂ ਹੋ ਸਕਦਾ ਕਿ ਸਾਰਿਆਂ ਲਹਿਜਿਆਂ ਨੂੰ ਇਕੱਠਿਆਂ ਕਰਕੇ ਅਤੇ ਇੱਕ ਪੰਜਾਬ ਦੀ ਯੂਨਿਟੀ ਦਾ ਸਬੂਤ ਦਿਓ, ਪੰਜਾਬ ਦੀ ਜ਼ੁਬਾਨ ਦੀ ਤਾਕਤ ਦਾ ਸਬੂਤ ਦਿਓ ਕਿ ਸਾਰਿਆਂ ਲਹਿਜਿਆਂ ਦੇ ਲਫ਼ਜ਼ ਇਕੱਠੇ ਕਰੋਗੇ ਤੇ ਉਹ ਕਿੰਨੀ ਕੁ ਤਾਕਤ ਬਣਦੀ ਹੈ ਜ਼ੁਬਾਨ ਦੀ। ਔਰ ਜ਼ੁਬਾਨ ਕਿੰਨੀ ਅਰਬੀ ਇਸੇ ਤਰ੍ਹਾਂ ਹੈ। ਅਰਬੀ ਦਾ ਕੋਈ ਇੱਕ ਉਠਲੇ ਜਿਹੜੇ ਲਫ਼ਜ਼ ਨੇ ਕਹਿੰਦੇ ਜੀ 123 ਜਾਂ ਜਿੰਨੇ ਵੀ ਹੈ ਨੇ ਉਹ ਕੋਈ ਇੱਕ ਜ਼ੁਬਾਨ ਦਾ ਇੱਕ ਲਹਿਜੇ ਦੇ ਤਾਂ ਨਹੀਂ ਜਾਂ ਇੱਕ ਕਬੀਲੇ ਦੇ ਤਾਂ ਨਹੀਂ ਨਾ। ਉਹਨਾਂ ਨੇ ਸਾਰਿਆਂ ਲਹਿਜਿਆਂ 'ਚੋਂ ਇਕੱਠੀਆਂ ਕਰਕੇ ਅਤੇ ਉਹਨਾਂ ਨੇ ਇੱਕ ਜਾਇ ਕਰਤੇ ਨੇ ਅਤੇ ਜ਼ੁਬਾਨ ਦੀ ਅਮੀਰੀ ਵਧੀ ਹੈ। ਇਸ ਤਰ੍ਹਾਂ ਹੀ ਅਸੀਂ ਪੰਜਾਬੀ ਜ਼ੁਬਾਨ ਦੇ ਕੋਲ ਜਿਹੜਾ ਉਹਦਾ ਆਪਣਾ ਤਹਿਜ਼ੀਬੀ ਵਿਰਸਾ ਹੈ, ਉਹਦੇ ਲਿਖਤ ਪੜ੍ਹਤ ਦੀ ਜਿਹੜੀ ਤਾਰੀਖ ਹੈ ਉਹ ਅਤੇ ਉਹਦੇ ਨਾਲ ਜਿਹੜੀ ਜੁੜਤ ਬਣੀ ਹੈ ਹੋਰ ਜ਼ੁਬਾਨਾਂ ਦੀ, ਫਾਰਸੀ ਦੀ, ਅਰਬੀ ਦੀ, ਯੂਨਾਨੀ ਦੀ, ਤੁਰਕੀ ਦੀ, ਉਹ ਸਾਰੀ ਸਾਂਝ ਜਿਹੜੀ ਬਣੀ ਹੈ ਅਤੇ ਪੰਜਾਬੀ ਜ਼ੁਬਾਨ ਦੇ ਕੋਲ ਤਾਂ ਬਹੁਤ ਵਾਧਾ ਹੋਇਆ ਹੈ ਲਫ਼ਜ਼ਾਲੀ ਦਾ ਵੀ ਔਰ ਉਹਦੀ ਬਾਕੀ ਜਿਹੜੇ ਫਨ ਨੇ ਉਹਨਾਂ ਦਾ ਵੀ। ਉਸ ਸਾਰੇ ਨੂੰ ਅਸੀਂ ਕਿਉਂ ਨਹੀਂ ਸਮਝਦੇ, ਸਾਨੂੰ ਉਹਦੀ ਤਕਲੀਫ ਕੀ ਹੈ, ਇਹ ਮੈਨੂੰ ਹਾਲੇ ਤੱਕ ਜਵਾਬ ਸਰਕਾਰ ਨੇ ਨਹੀਂ ਦਿੱਤਾ। मैडम क्या कोई ऐसा करिकुलम कोई ऐसा निसाब साढ़े पेश नज़र है कि बिलफर्ज कल लागू हो जाती है तो असी लोग की पढ़ावांगे बच्चों को प्राइमरी तो लैके मैट्रिक या BA तक का सिलेबस मौजूद है, लेकिन असी बिलफर्ज पंजवीं लागू हो जाती प्राइमरी तो साढ़े को ऐसा करिकुलम मौजूद है क्या असी वर्क किया है? जी अव्वल तो है कि मौजूद है। 6ਵੀਂ ਤੋਂ ਲੈ ਕੇ 10ਵੀਂ ਤੱਕ ਦਾ ਟੈਕਸਟ ਬੁੱਕ ਬੋਰਡ ਨੇ ਆਪ ਬਣਾਇਆ ਹੋਇਆ ਨਿਸਾਬ। ਜਿਹੜਾ ਪਹਿਲੀ ਤੋਂ ਲੈ ਕੇ 5ਵੀਂ ਤੱਕ ਹੈ ਉਹ ਮੁਖਤਲਿਫ ਅਦਾਰਿਆਂ ਨੇ, ਸਾਡੇ ਅਦਾਰੇ ਕੋਲ ਵੀ ਆਇਆ ਹੈ, ਜਮੀਲ ਪਾਲ ਹੋਰਾਂ ਨੇ ਪੰਜਾਬੀ ਮਰਕਜ਼ ਉਹਨਾਂ ਨੇ ਬਣਾਇਆ ਹੋਇਆ, ਇਕਬਾਲ ਕੈਸਰ ਹੋਰਾਂ ਨੇ ਕੰਮ ਕੀਤਾ ਹੋਇਆ। ਤੇ ਮੇਰਾ ਇਹਨਾਂ ਨੂੰ ਇਹ ਸਵਾਲ ਹੈ ਕਿ ਪੰਜਾਬੀ ਜ਼ੁਬਾਨ ਦਾ ਰਿਲੀਜਨਸ ਦੇ ਹਵਾਲੇ ਨਾਲ ਕੀ ਇੰਪੈਕਟ ਮਜ਼ੀਦ ਸਾਡੇ ਪਾਕਿਸਤਾਨ ਦੇ ਉੱਪਰ? ਜੀ ਪੰਜਾਬੀ ਜ਼ਬਾਨ ਅਗਰ ਪਾਕਿਸਤਾਨ ਦੀ ਪੰਜਾਬ ਦੇ ਅੰਦਰ ਨਾਫਜ਼ ਹੁੰਦੀ ਹੈ ਬਤੌਰ ਤਾਲੀਮੀ ਜ਼ਬਾਨ ਅਤੇ ਇਹਦਾ ਸਭ ਤੋਂ ਵੱਡਾ ਇੰਪੈਕਟ ਹੈ ਪਾਕਿਸਤਾਨ ਦੇ ਸਭ ਤੋਂ ਵੱਡੇ ਸੂਬੇ 'ਚ ਜਿਹੜਾ ਕਿ ਆਬਾਦੀ ਦੇ ਅਤਬਾਰ ਨਾਲ ਸਭ ਤੋਂ ਵੱਡਾ ਸੂਬਾ ਹੈ ਉਹਦੇ ਉੱਤੇ ਪੈਂਦਾ ਕਿ ਇੱਥੇ ਤਾਲੀਮ ਦਾ ਜਿਹੜਾ ਰੇਟ ਹੈ ਉਹ ਇੱਕਦਮ ਗਰੋਥ ਕਰਕੇ ਬਹੁਤ ਉੱਤੇ ਚਲਾ ਜਾਏਗਾ ਔਰ ਅਸੀਂ ਦੁਨੀਆ ਦੀ ਪੜ੍ਹੀ ਲਿਖੀ ਕੌਮ ਦੇ ਵਿੱਚ ਸ਼ੁਮਾਰ ਹੋਣ ਲੱਗ ਪਵਾਂਗੇ। ਅੱਜ ਪੰਜਾਬ ਦੇ ਅੰਦਰ ਪੰਜਾਬੀ ਨਾ ਹੋਣ ਦੀ ਵਜ੍ਹਾ ਤੋਂ ਸਾਡੇ ਜਿਹੜੇ ਬੱਚੇ ਨੇ ਉਹ ਸਕੂਲਾਂ 'ਚ ਨਸ ਜਾਂਦੇ ਨੇ, ਨਹੀਂ ਪੜ੍ਹ ਸਕਦੇ। ਉਹਨਾਂ ਵਾਸਤੇ ਹੋਰ ਬਹੁਤ ਸਾਰੇ ਮਸਾਇਲ ਨੇ ਜ਼ਬਾਨ ਦੇ ਕਿ ਉਹ ਆਪਣੇ ਇਹਨਾਂ ਜ਼ਬਾਨ ਦੇ ਮਸਾਇਲ ਦੀ ਵਜ੍ਹਾ ਤੋਂ ਮਤਲਬ ਉਰਦੂ ਅੱਜ ਵੀ ਅੰਗਰੇਜ਼ ਦੇ 100 ਸਾਲ ਸਾਰੇ ਪਾ ਕੇ ਅਤੇ ਅੱਜ ਵੀ ਪੂਰੇ ਪੰਜਾਬ ਦੇ ਅੰਦਰ ਉਰਦੂ ਜਿਹੜੀ ਹੈ ਉਸ ਤਰੀਕੇ ਨਾਲ ਨਾਫਜ਼ ਨਹੀਂ ਹੋ ਸਕੀ ਜਿਸ ਤਰੀਕੇ ਦੇ ਨਾਲ ਸਰਕਾਰਾਂ ਚਾਹੁੰਦੀਆਂ ਸੀ। ਲੇਕਿਨ ਪੰਜਾਬੀ ਅੱਜ ਵੀ ਉਸੇ ਤਰ੍ਹਾਂ ਖਲੋਤੀ। ਹੁਣ ਇਸ ਵਕਤ ਸਭ ਤੋਂ ਵੱਡਾ ਖਤਰਾ ਇਸ ਖਿੱਤੇ ਦੇ ਅੰਦਰ ਉਰਦੂ ਜ਼ਬਾਨ ਨੂੰ ਹੈ ਕਿ ਉਹਨੂੰ ਰਿਪਲੇਸ ਕਰ ਰਹੀ ਹੈ ਅੰਗਰੇਜ਼ੀ। ਅੰਗਰੇਜ਼ੀ ਜਦੋਂ ਇੱਥੇ ਆਉਂਦੀ ਅਤੇ ਇੱਥੇ ਉਰਦੂ ਦਾ ਤਾਂ ਬਿਲਕੁਲ ਤਲੀਆ ਖਤਮ ਹੋ ਜਾਏਗਾ। ਲੇਕਿਨ
ਕਿਉਂਕਿ ਸਨ ਆਫ ਸਾਇਲ ਹੈ ਪੰਜਾਬੀ, ਇਸ ਜ਼ਮੀਨ ਦੀ, ਇਸ ਧਰਤੀ ਦੀ ਹੈ। ਤੁਸੀਂ ਘਾਹ ਨੂੰ ਜਿੰਨਾ ਮਰਜ਼ੀ ਪੱਟਦੇ ਰਹੋ, ਘਾਹ ਫਿਰ ਵੀ ਹੋ ਜਾਂਦਾ। ਅਸੀਂ ਤੇ ਘਾਹ ਹੈਗੇ ਆ, ਔਰ ਅਸੀਂ ਹੁੰਦੇ ਹੋ ਜਾਣਾ ਹੈ, ਔਰ ਇਹ ਜੋ ਜਿਵੇਂ ਵੀ ਹੁੰਦਾ ਰਹੇਗਾ, ਇਹ ਚੱਲਦੀ ਰਹੇਗੀ, ਇਹਨੂੰ ਕੋਈ ਰੋਕ ਨਹੀਂ ਸਕਦਾ। ਇਹਦਾ ਮੈਨੂੰ ਇੱਕ ਕੌਮੀ ਜੱਗੀ ਇੱਥੇ ਤੱਕ ਸਵਾਲ ਹੋਰ ਜ਼ਿਹਨ 'ਚ ਆਇਆ ਅਚਾਨਕ ਕਿ ਲਹਿਜੇ ਹੈਗੇ ਨੇ ਪੰਜਾਬੀ ਦੇ, ਹਿੰਦਕੋ ਹੈ, ਦੂਸਰੇ ਲਹਿਜੇ ਪੋਠੋਹਾਰੀ ਹੈ, ਸਰਾਈਕੀ ਹੈ। ਇਹ ਸਰਾਈਕੀ ਹੀ ਕਿਉਂ ਖੁਦ ਨੂੰ ਜ਼ਬਾਨ ਕਲੇਮ ਕਰ ਰਹੇ ਕਿ ਪੋਠੋਹਾਰੀ ਜਾਂ ਦੂਸਰੇ ਕਿਉਂ ਨਹੀਂ ਕਰ ਰਹੇ? ਦੇਖੋ, ਜ਼ਬਾਨ ਜਿਹੜੀ ਹੈ ਨਾ, ਇਹਦੇ 'ਚ ਕੋਈ ਸ਼ੱਕ ਨਹੀਂ। ਦੁਨੀਆ ਦੀਆਂ तमाम ਜ਼ਬਾਨਾਂ ਜਿਹੜੀਆਂ ਨੇ, ਹਰ 20 ਤੋਂ ਬਾਅਦ ਦੁਨੀਆ ਦੀ ਹਰ ਜ਼ਬਾਨ ਜਿਹੜੀ ਉਹ ਬਦਲ ਜਾਂਦੀ ਹੈ। ਜ਼ਬਾਨ ਜਾਂ ਲਹਿਜਾ? ਨਹੀਂ, ਜ਼ਬਾਨ ਦਾ ਲਹਿਜਾ ਜਿਹੜਾ ਉਹ ਬਦਲਦਾ ਹੈ। ਲਹਿਜਾ ਜਿਹੜਾ ਬਦਲਦਾ ਹੈ, ਉਹਦੇ ਨਾਲ ਜ਼ਬਾਨ ਨਹੀਂ ਬਦਲਦੀ, ਲਹਿਜਾ ਬਦਲਦਾ ਹੈ, ਤੁਹਾਡੇ ਬੋਲਣ ਦਾ ਉਚਾਰਨ ਢੰਗ ਬਦਲਦਾ ਹੈ। ਅੱਛਾ, ਉਹਨੂੰ ਬੁਨਿਆਦ ਬਣਾ ਕੇ ਅਗਰ ਇਹ ਆਵਾਮ ਦੀ ਤਹਿਰੀਕ ਹੋਵੇ ਕਿ ਜੀ ਸਾਡਾ ਸੂਬਾ ਵੱਖਰਾ ਕੀਤਾ ਜਾਵੇ, ਤਾਂ ਠੀਕ ਹੈ, ਅਸੀਂ ਮੰਨਦੇ ਹਾਂ ਕਿ ਅੱਜ ਪੰਜਾਬ ਜਿਹੜਾ ਹੈ ਉਹ ਬਹੁਤ ਤਾਕਤਵਰ ਹੋ ਗਿਆ ਹੈ, ਆਬਾਦੀ ਦੇ ਇਤਬਾਰ ਨਾਲ ਬਹੁਤ ਵੱਡਾ ਹੋ ਗਿਆ ਹੈ, ਤੇ ਮਰਦਮਸ਼ੁਮਾਰੀ ਹੋਵੇ। ਉਸ ਤੋਂ ਬਾਅਦ ਇੰਤਜ਼ਾਮੀ ਤੌਰ ਦੇ ਉੱਤੇ ਭਾਵੇਂ 10 ਸੂਬੇ ਬਣਾ ਦੇ, ਉਹ ਕੋਈ ਮਸਲਾ ਨਹੀਂ, ਲੇਕਿਨ ਜਿਹੜੀ ਜ਼ਬਾਨ ਦੀ ਯੂਨਿਟੀ ਹੈ ਉਹ ਨਹੀਂ ਟੁੱਟਣੀ ਚਾਹੀਦੀ। ਔਰ ਜਦੋਂ ਕਿ ਸਿਆਸੀ ਤੌਰ ਦੇ ਉੱਤੇ ਇਹ ਉਸ ਯੂਨਿਟੀ ਉੱਤੇ ਸੱਟ ਮਾਰਨਾ ਚਾਹੁੰਦੇ ਨੇ ਕਿ ਇਹਨਾਂ ਦਾ ਕਲਚਰਲੀ ਔਰ ਜ਼ਬਾਨ ਦੇ ਤੌਰ ਤੇ ਇਹਨਾਂ ਨੂੰ ਤਕਸੀਮ ਕਰ ਦਿੱਤਾ ਜਾਏ। ਸੋ ਸਿਆਸੀ ਜ਼ਬਾਨ ਦੇ ਤੌਰ ਤੇ ਤਕਸੀਮ ਨਹੀਂ, ਇੰਤਜ਼ਾਮੀ ਤੌਰ ਤੇ ਹੋ ਜਾਓ, ਠੀਕ ਹੈ, ਕੋਈ ਮਸਲਾ ਨਹੀਂ। ਪ੍ਰੋਫੈਸਰ ਸਕਲੇਨ ਸਾਹਿਬ ਨੂੰ ਸਵਾਲ ਹੈ ਕਿ ਅਸੀਂ ਕਿਉਂਕਿ ਤੁਸੀਂ ਝੰਗ ਦੇ ਅੱਗੇ ਹੋ, ਤੇ ਮੇਰਾ ਕੁਐਸਚਨ ਹੈ ਕਿ ਝੰਗ ਦਾ ਜਿਹੜਾ ਐਕਸੈਂਟ ਹੈ ਤੁਹਾਡਾ ਜੰਗਲੀ ਲਹਿਜੇ ਦਾ, ਸਾਡਾ ਨੂਰਸ਼ਾਹ ਦਾ, ਫਿਰ ਸਾਡੇ ਸਿਟੀ ਏਰੀਆਜ਼ ਦਾ, ਤੁਸੀਂ ਕੀ ਡਿਫਰੈਂਸ ਮਹਿਸੂਸ ਕਰਦੇ ਹੋ ਕਿ ਕਿਆ ਕੋਈ ਕਲਚਰ ਦੇ ਉੱਤੇ ਵੀ ਕੋਈ ਇਫੈਕਟ ਹੈ ਸਾਡੇ ਸਾਹੀਵਾਲ ਦੇ ਕਲਚਰ ਨਾਲ ਔਰ ਝੰਗ ਦੇ ਕਲਚਰ ਨਾਲ ਕੋਈ? ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਇੱਕ ਤਾਂ ਮੈਂ ਡੋਲਿਆਂ ਦੇ ਉੱਤੇ ਕੰਮ ਕਰ ਰਿਹਾ, PhD ਦੇ ਜੀ ਜੀ ਬਾਹਰ ਦੇ ਡੋਲੇ ਦੇ ਉੱਤੇ। ਜੀ ਸਰ। ਉਸ ਬਾਹਰ ਦੇ ਵਿੱਚ ਤੁਹਾਡੀ ਬਾਹਰ ਵੀ ਸ਼ਾਮਿਲ ਹੈ ਜੀ, ਜੀ ਜੀ ਨੀਲੀ ਬਾਹਰ ਜਿਹੜੀ ਹੈ ਤੁਹਾਡੀ, ਗੰਜੀ ਬਾਹਰ ਹੈ, ਉਹਦੇ ਵਿੱਚ ਸਾਡੀ ਸਾਂਦਲ ਬਾਹਰ ਵੀ ਸ਼ਾਮਿਲ ਹੈ ਜੀ। ਉਸ ਤੋਂ ਨੇਚਰਲੀ ਮੇਰਾ ਕੰਮ ਹੀ ਹੈ ਉਹਦੀ ਕਲਚਰ ਦੇ ਬਾਰੇ ਔਰ ਉਹਦੀ ਲਿਸਾਨੀ ਦੇ ਡੋਲੇ ਦਾ ਜਾਇਜ਼ਾ ਲੈ ਰਿਹਾ, ਤੇ ਉਹਦੇ ਨਾਲ ਉਹ ਸਾਰੀਆਂ ਬਹੁਤ ਜਿਹੜੀਆਂ ਬਾਹਰ ਦੇ ਵਿੱਚ ਬੋਲੀਆਂ ਜਾਂਦੀਆਂ ਨੇ, ਉਹਨਾਂ ਸਾਰਿਆਂ ਨੂੰ ਇੱਕ ਜਾਣ ਦਾ ਜਾਂ ਨੂੰ ਜਿਹੜਾ ਨਾ ਮੌਕਾ ਇੱਕ ਮਿਲਿਆ ਉਹਦੇ ਵਿੱਚ। ਜਿਹੜੀ ਬਾਹਰ ਇਹਨੇ ਜਿਹੜੇ ਕੋਈ 15-16 ਇਜ਼ਲਾ ਤਕਰੀਬਨ ਬਣੇ, 5 ਜਿਹੜੀਆਂ ਪੰਜਾਬ ਦੀਆਂ ਬਾਹਰ, ਇਹਦਾ ਕਲਚਰ ਵੀ ਇੱਕ ਜਿਹਾ ਰਿਹਾ ਹੈ ਪੁਰਾਣੇ ਉਸ ਦੌਰ ਦੇ ਵਿੱਚ, ਜਿਹੜਾ ਜਦੋਂ ਤਾੜੇ ਪੇੜੇ ਹੁੰਦੇ ਹਨ ਜਾਂ ਸਾਰੇ ਉਸ ਦੌਰ ਦੇ ਵਿੱਚ ਜਿਹੜਾ ਫੋਕ ਲਿਟਰੇਚਰ ਜਿਹੜਾ ਉਹ ਵੀ ਇੱਕੋ ਹੀ ਹੈ। ਉਸ ਜਿਹੜੀ ਬਾਹਰ ਦੀ ਜਿਹੜੀ ਬੋਲੀ ਹੈ, ਉਹਦਾ ਜਿਹੜਾ ਲਹਿਜਾ ਹੈ ਸਾਰਾ ਉਹ ਵੀ ਇੱਕੋ ਹੀ ਹੈ। ਦੇਖੋ, ਜਿਹੜੀ ਤੁਸੀਂ ਬਾਹਰ ਦੀ ਗੱਲ ਕੀਤੀ ਹੈ ਨਾ, ਬਾਹਰ ਸਾਡੀ ਜਿੰਨੀਆਂ ਵੀ ਬਾਰਾਂ ਨੇ, ਔਰ ਉਸ ਤੋਂ ਬਾਅਦ ਜਿਸ ਤਰ੍ਹਾਂ ਸਾਡੇ ਦਰਿਆਵਾਂ ਦੇ ਅੰਦਰ ਦੇ ਜਿਹੜੇ ਪਾੜ ਦੇ ਦਰਮਿਆਨ ਦਾ ਜਿਹੜਾ ਏਰੀਆ, ਜਿਹਨੂੰ ਅਸੀਂ ਦੁਆਬਾ ਕਹਿੰਦੇ ਹਾਂ, ਦੁਆਬੇ ਔਰ ਬਾਰਾਂ ਦੇ ਵਿਚਕਾਰ ਜਿਹੜਾ ਜ਼ਬਾਨ ਦਾ ਰਿਲੇਸ਼ਨ ਹੈ ਉਹ ਉਹੀ ਹੈ, ਉਹਦੇ 'ਚ ਕੋਈ ਕਮੀ ਪੇਸ਼ੀ ਨਹੀਂ। ਮਾਮਲਾ ਸਿਰਫ ਵੱਡੇ ਸ਼ਹਿਰਾਂ ਦਾ ਹੈ ਕਿ ਉੱਥੇ ਦੂਸਰੀਆਂ ਜ਼ਬਾਨਾਂ ਦਾ ਜਿਹੜਾ ਇੰਪੈਕਟ ਪਿਆ ਹੋਇਆ ਹੈ, ਉਹਦੀ ਵਜ੍ਹਾ ਤੋਂ ਇੱਕ ਥੋੜੀ ਜਿਹੀ ਲੱਗਦੀ ਹੈ। ਅਦਰਵਾਈਜ਼ ਅੰਦਰ ਕੋਈ ਬਿਲਕੁਲ ਕੋਈ ਜ਼ਬਾਨ ਦਾ ਮਸਲਾ ਹੈ। ਜਿਹੜਾ ਜ਼ੁਬਾਨ ਦੇ ਹਵਾਲੇ ਨਾਲ ਨਾ ਇਕਬਾਲ ਕਾਸਮ ਸਾਹਿਬ ਸਾਰਿਆਂ ਦੋਸਤਾਂ ਨੂੰ ਅਰਜ਼ ਕਰਾਂ ਕਿ ਜਿਹੜਾ ਇੱਕ ਡਰ ਹੁੰਦਾ ਹੈ ਨਾ ਕਿ ਜੀ ਜ਼ੁਬਾਨ ਜਿਹੜੀ ਹੈ ਨਾ ਉਹ ਬਦਲ ਗਈ ਹੈ ਜਾਂ ਬਦਲ ਜਾਏਗੀ। ਜ਼ੁਬਾਨਾਂ ਹਮੇਸ਼ਾ ਬਦਲਦੀਆਂ ਰਹਿੰਦੀਆਂ ਨੇ, ਦੂਜੀਆਂ ਜ਼ੁਬਾਨਾਂ ਕੋਲੋਂ ਨਵੇਂ ਜ਼ਮਾਨੇ ਦੀਆਂ ਜਿਹੜੀਆਂ ਚੀਜ਼ਾਂ ਨੇ ਆ ਰਹੀਆਂ ਨੇ, ਜਿਹੜੀਆਂ ਇਜਾਦਾਤ ਆ ਰਹੀਆਂ ਨੇ, ਉਹਨਾਂ ਦੇ ਨਾਵਾਂ ਦੇ ਹਿਸਾਬ ਨਾਲ, ਕਿਉਂਕਿ ਜ਼ੁਬਾਨ ਤੇ ਬਿਲਕੁਲ ਦਰਿਆ ਵਾਂਗੂ ਚੱਲਦੀ ਹੈ, ਦੋਹਾਂ ਕਿਨਾਰਿਆਂ ਦੀ ਮਿੱਟੀ ਲਵੇਗੀ ਤੇ ਉਹ ਨਾਲ ਲੈ ਕੇ ਚੱਲੇਗੀ। ਜੇ ਉਹ ਇੱਕ ਪਾਸੇ ਕਿਨਾਰਿਆਂ 'ਚ ਕੈਦ ਕਰ ਦਿਓਗੇ ਨਾ ਤੇ ਸੜ ਜਾਏਗੀ, ਉਹ ਸੰਸਕ੍ਰਿਤ ਬਣ ਜਾਏਗੀ, ਮਰ ਜਾਏਗੀ। ਸੋ ਜ਼ੁਬਾਨ ਨੂੰ ਜ਼ਿੰਦਾ ਰੱਖਣਾ ਹੈ ਤੇ ਉਹਦੇ ਜਿਹੜੀਆਂ ਤਬਦੀਲੀਆਂ ਥੋੜ੍ਹੀਆਂ ਬਹੁਤ ਆਉਂਦੀਆਂ ਨੇ, ਉਹਦੇ ਤੋਂ ਉੱਕਾ ਨਾ ਡਰੋ, ਕੋਈ ਵੀ ਨਾ ਡਰੇ, ਤੇ ਉਹਨਾਂ ਦੇ ਸਮੇਤ ਅਸੀਂ ਆਪਣਾ ਪਿੰਡਾ ਜਿਹੜਾ ਹੈ ਉਹ ਹਾਂ, ਅਗਰ ਕੋਈ ਐਜੂਕੇਸ਼ਨ 'ਚ ਨਾਫਜ਼ ਕਰਨਾ ਚਾਹੁੰਦਾ ਹੈ ਕਿ ਗਵਰਨਮੈਂਟ ਅਗਰ ਇਮਾਨਦਾਰ ਹੋਣ ਤੇ ਪਿੱਛੇ ਸਾਨੂੰ ਪੰਜਾਬੀ ਦਾ ਜ਼ਬਾਨ ਦਾ ਹੱਕ ਦੇਣਾ ਚਾਹਣ, ਤੇ ਮੇਰਾ ਨਹੀਂ ਖਿਆਲ ਬਲਕਿ ਅਸੀਂ ਸਾਰੇ ਹਮਾਇਤੀ ਹੋਵਾਂਗੇ ਕਿ ਮੁਲਤਾਨ ਦਾ ਲਹਿਜਾ ਸਾਰੇ ਪੰਜਾਬ 'ਤੇ ਲਾਗੂ ਕਰ ਦਿਓ, ਅਸੀਂ ਪੜ੍ਹਾਂਗੇ, ਸਾਨੂੰ ਤਾਂ ਕੋਈ ਫਰਕ ਨਹੀਂ ਪੈਣਾ, ਕਿਉਂਕਿ ਸਾਡੀ ਜ਼ਬਾਨ ਸਾਨੂੰ ਤਾਂ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਝੰਗ ਦਾ ਲਹਿਜਾ ਨਾਫਜ਼ ਕਰਦੇ ਅਸੀਂ ਉਹ ਪੜ੍ਹ ਲਵਾਂਗੇ, ਲੇਕਿਨ ਮਸਲਾ ਤਾਂ ਇਹ ਹੈਗਾ ਨਾ ਕਿ ਇਹਨਾਂ ਦੀ ਆਪਣੀ ਬੇਈਮਾਨੀ ਹੈ ਕਿ ਇਹ ਨਾਫਜ਼ ਹੀ ਨਹੀਂ ਕਰਨਾ ਚਾਹੁੰਦੇ, ਔਰ ਇਹ ਸਾਨੂੰ ਉਹਦੇ 'ਚ ਉਲਝਾ ਕੇ ਰੱਖਦੇ ਨੇ। ਔਰ ਇਹ ਕੰਮ ਸਾਰਾ ਅਯੂਬ ਦੌਰ ਦੇ ਵਿੱਚ ਜਿਹੜਾ ਕੁਦਰਤੁੱਲਾ ਸ਼ਹਾਬ ਹੈ, ਇਹ ਉਹਦਾ ਕੀਤਾ ਹੋਇਆ ਹੈ, ਔਰ ਉਹ ਬਹੁਤ ਵੱਡਾ ਮੁਜਰਮ ਇਸ ਕੰਮ ਦਾ। ਔਰ ਉਹਨੇ ਇਹ ਕਿਉਂ ਕੀਤਾ ਸੀ? ਕਿਉਂਕਿ ਢਾਕੇ 'ਚ ਜਿਹੜੀ ਲਹਿਰ ਚੱਲੀ ਸੀ ਜ਼ਬਾਨ ਦੀ, ਬੰਗਾਲ ਦੀ,
ਉਹਨਾਂ ਨੂੰ ਖਤਰਾ ਮਹਿਸੂਸ ਹੋਇਆ ਕਿ ਉਸ ਤੋਂ ਬਾਅਦ ਪੰਜਾਬ ਸਭ ਤੋਂ ਵੱਡਾ ਸੂਬਾ ਹੈ ਤੇ ਕਿਧਰੇ ਇਹ ਨਾ ਹੋਵੇ ਕਿ ਇੱਥੋਂ ਪੰਜਾਬੀ ਇਕੱਠੇ ਹੋ ਕੇ ਉੱਠ ਪੈਣ ਔਰ ਉਸ ਤੋਂ ਬਾਅਦ ਇਹ ਸਾਨੂੰ ਸਭ ਕੁਝ ਦੇਣਾ ਪੈ ਜਾਵੇ। ਸੋ ਉਹਨਾਂ ਨੇ ਉਸ ਖਤਰੇ ਤਹਿਤ ਕੀਤਾ ਔਰ ਅੱਜ ਇਹ ਬੈਠਣ ਨੇ ਝੰਗ ਦੇ। ਇਹਨਾਂ ਨੂੰ ਪੁੱਛੋ ਕਿ ਇਹ ਜਿਹੜੇ ਬੋਲਦੇ ਨੇ ਮੈਨੂੰ ਸਮਝ ਆ ਰਹੀ ਹੈ, ਮੈਂ ਜਿਹੜੀ ਬੋਲਣਾ ਇਹਨਾਂ ਨੂੰ ਸਮਝ ਆ ਰਹੀ ਹੈ, ਇਹ ਅਟਕਦੇ ਬੈਠੇ ਨੇ, ਇਹਨਾਂ ਦੀ ਬੋਲੀ ਸਮਝ ਆਉਂਦੀ ਹੈ। ਪਿੱਛੇ ਤਾਂ ਵੰਡ ਕਾਦੀ ਸੀ ਅੱਜ ਕੇ ਇਹ ਇਸਲਾਮੀਆ ਡਿਗਰੀ ਕਾਲਜ ਜਾਮਿਆ ਮੁਹੰਮਦੀ ਸ਼ਰੀਫ ਚਨਿਓਟ ਦੇ ਵਿੱਚ ਮੌਜੂਦ ਹੈ। ਸਾਡੇ ਨਾਲ ਕਾਲਜ ਦੇ ਪ੍ਰਿੰਸੀਪਲ ਜਨਾਬ ਪ੍ਰੋਫੈਸਰ ਰਾਓ ਮਨਜ਼ੂਰ ਅਹਿਮਦ ਸਾਹਿਬ ਮੌਜੂਦ ਨੇ। ਅਸੀਂ ਅੱਜ ਇਹਨਾਂ ਕੋਲੋਂ ਇਹ ਸਵਾਲ ਮੇਰਾ ਹੈ, ਸਭ ਤੋਂ ਪਹਿਲੇ ਤਾਂ ਇਹਨਾਂ ਨੂੰ ਮੁਬਾਰਕਬਾਦ ਇਸ ਗੱਲ ਦੀ ਕਿ ਇਹਨਾਂ ਨੇ ਪੰਜਾਬੀ ਜ਼ੁਬਾਨ ਦੇ ਵਧਾ ਲਈ ਸਦਾ ਵਸੀ ਔਰ ਦੇਸ ਸਾਡੇ ਆ। बिस्मिल्लाहिर्रहमानिर्रहीम। प्रोफेसर राव मंजूर अहमद खान प्रिंसिपल कॉलेज। सब तो पहले मैं पंजाब लोक लहर का बहुत ज़्यादा शुक्रिया अदा करता कि वो इतने दूर तो साडे इस सैमीनार दे विच शामिल होए ने। साडा ये कॉलेज गवर्नमेंट के इस्लामिया डिग्री कॉलेज जामिया मुहम्मदी शरीफ चनियोट ये ज़िले का वाहिद कॉलेज है जिथे पंजाबी अदब रेगूलर तरीके दे नाल 11वीं जमात तो लग के ते 14वीं जमात ताईं पढ़ाया जाता है यूनिवर्सिटी लैवल ते। साडे कोल ये मरदम खेज खिता है। इत्थे आले दुआले पंजाबी ज़बान दा ठेठ जिहड़ा पंजाबी कल्चर भी पाया जाता है। इत्थे पंजाबी ज़बान दा ठेठ जिहड़ा कि एक जहानत के हवाले दे नाल बहुत ज़्यादा जरखेज़ है, वो मरदम खेजियत जिहड़ी है वो भी पाई जाती है। साडे कोल जिहड़े पंजाबी ज़बान ते अदब के तालिब इल्म ने वो बहुत ज़्यादा इस अदबीयत तो माला माल ने। इस वजह तो असां ये ज़रूरी समझा कि उन्हां बच्चों की ज़हनी जिहड़ी उन्हां दी तरक्की और नशो नुमा है उस नूं मज़ीद ज़्यादा अपग्रेड करन वास्ते असीं ये बाकी इलाकों के नाल भी शेयर करिए। साडा ये प्रोग्राम को लोकल लैवल के उत्ते नहीं बल्कि इस देश पंजाब के बड़े बड़े बरवें ते सरकटवें जिहड़े पंजाबी ज़बान और अदब के दानिशवर इस दे विच हिस्सा लै रहे हैं, जिंदे विच पंजाब यूनिवर्सिटी ओरीएंटल कॉलेज दे हैड ऑफ डिपार्टमेंट चेयरमैन शोभा, गवर्नमेंट कॉलेज यूनिवर्सिटी फैसलाबाद दे पंजाबी ज़बान उर्दू ज़बान दे दानिशवर मौजूद ने और इस तो इलावा सरगोदा यूनिवर्सिटी के सीनियर प्रोफैसर पंजाबी ज़बान ते अदब दे भी इस विच हिस्सा लै रहे हैं।